ਪਹਿਲਵਾਨਾਂ ਦੀ ਗੱਲ ਕਰਦੇ ਹਾਂ। ਕਾਫੀ ਦਿਨਾਂ ਤੋਂ ਇਹਨਾਂ ਦੇ ਜਿਹੜੇ ਦਿੱਲੀ ਦੇ ਵਿੱਚ ਸਟ੍ਰਾਈਕ ਚੱਲ ਰਹੀ ਆ, ਉੱਥੇ ਜਿਹੜੇ ਲੋਕ ਇਹਨਾਂ ਦੇ ਹੱਕ ਵਿੱਚ ਆਉਂਦੇ ਆ, ਪੁਲਿਸ ਉਹਨਾਂ ਨੂੰ ਫੜ ਰਹੀ ਹਾਂ, ਬਿਲਕੁਲ ਜੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਹਿਲਾਂ ਪਹਿਲਵਾਨਾਂ ਦਾ ਜਿਹੜਾ ਉਹ ਧਰਨਾ ਸੀਗਾ, ਪਿਛਲੀ ਵਾਰ ਜਦੋਂ 18 ਜਨਵਰੀ ਨੂੰ ਸ਼ੁਰੂ ਹੋਇਆ ਸੀ, ਤਦ ਉਹਨਾਂ ਨੇ ਕਿਹਾ ਸੀ ਕਿ ਕੋਈ ਰਾਜਨੀਤਿਕ ਧਿਰ ਸਾਡੇ ਮੰਚ ਤੇ ਨਾ ਆਵੇ, ਤੇ ਇਸ ਲਈ ਉਹ ਬੜਾ ਸੀਮਤ ਹੋ ਗਿਆ ਸੀ। ਪਰ ਉਸ ਸਮੇਂ ਮਤਲਬ ਸੱਤਾਧਾਰੀ ਧਿਰ ਨੇ ਮੀਟਿੰਗਾਂ ਮੁਟਿੰਗਾਂ ਕਰਕੇ 20 ਤਰੀਕ ਨੂੰ ਇਹ ਧਰਨਾ ਖਤਮ ਕਰਾਤਾ ਸੀ। ਪਰ ਇਸ ਵਾਰ ਜਦੋਂ ਇਹਨਾਂ ਨੇ ਧਰਨਾ ਲਾਇਆ, ਪੂਰੀ ਵਿਉਂਤਬੰਦੀ ਨਾਲ ਲਾਇਆ ਕਿ ਮੀਡੀਆ ਨੂੰ ਕੌਣ ਸੰਭਾਲੇਗਾ, ਆਏ ਹੋਏ ਮਹਿਮਾਨਾਂ ਨੂੰ ਕਿਹੜੀ ਕਮੇਟੀ ਦੇਖੇਗੀ, ਸਰਕਾਰ ਨਾਲ ਰਾਬਤਾ ਹੁੰਦਾ ਤਾਂ ਕੌਣ ਕਰੇਗਾ, ਕੋਰਟ ਦੇ ਵਿੱਚ ਕਾਨੂੰਨੀ ਲੜਾਈ ਦੇ ਲਈ ਕਿਹੜੀ ਟੀਮ ਨਜ਼ਰ ਰੱਖੇਗੀ, ਉਹ ਪੂਰੇ ਪ੍ਰਬੰਧਾਂ ਨੂੰ ਸਾਰਿਆਂ ਨੂੰ ਸਾਰਾ ਕੁਝ, ਤੇ ਅੰਦੋਲਨ ਦਾ ਪ੍ਰਬੰਧ ਉੱਥੇ ਦਾ ਉਹ ਸਾਰਾ ਕੁਝ ਕੌਣ ਦੇਖਾ। ਇਹ ਸਭ ਦੇ ਦਰਮਿਆਨ ਰਾਜਨੀਤਿਕ ਪਾਰਟੀਆਂ ਨੂੰ ਜਦੋਂ ਛੂਟ ਦਿੱਤੀ ਤਾਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਲਗਭਗ ਪਹੁੰਚਦੇ ਰਹੇ ਭਾਜਪਾ ਨੂੰ ਛੱਡ ਕੇ। ਪਰ ਇਹ ਸਭ ਦੇ ਦਰਮਿਆਨ ਇਹਨਾਂ ਨੂੰ ਮਨਾਉਣ ਦੀ, ਸਮਝਾਉਣ ਦੀ, ਡਰਾਉਣ ਦੀ, ਧਮਕਾਉਣ ਦੀ ਸਾਰੀ ਕਵਾਇਦ ਚੱਲਦੀ ਰਹੀ, ਪਰ FIR ਕਰਨ ਦੇ ਲਈ ਤਿਆਰ ਨਹੀਂ ਹੋਏ। ਤੇ ਆਖਰ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ, ਸੁਪਰੀਮ ਕੋਰਟ ਦੇ 2 ਨੁਕਾਤੀ ਐਲਾਨ ਤੋਂ ਬਾਅਦ, ਅਪੀਲ ਤੋਂ ਬਾਅਦ, ਹੁਕਮਾਂ ਤੋਂ ਬਾਅਦ ਫਿਰ ਉਹ FIR ਹੋਈ। ਤੇ ਹੁਣ ਕਹਿੰਦੇ ਜੀ FIR ਹੋ ਗਈ, ਮਾਮਲਾ ਖਤਮ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਤੁਹਾਡਾ ਸਾਡੇ ਕੋਲ ਮਾਮਲਾ ਇਸੇ ਤੱਕ ਆਇਆ ਸੀ, ਅਸੀਂ ਤੁਹਾਡੀ ਉਸ ਮਾਮਲੇ ਤੇ ਗੌਰ ਕਰਦੇ ਹਾਂ, FIR ਦਾ ਫੈਸਲਾ ਸੁਣਾਤਾ, ਸੋ ਇਸ ਲਈ ਸਾਡੇ ਕੋਲੋਂ ਮਾਮਲਾ ਵੀ ਹੁਣ ਖਤਮ ਹੈ ਤੁਹਾਡਾ। ਤੁਸੀਂ ਜੇਕਰ ਕੋਈ ਹੋਰ ਕੋਈ ਮਸਲਾ ਹੈ ਤਾਂ ਹਾਈ ਕੋਰਟ ਜਾਓ, ਸਥਾਨਕ ਅਦਾਲਤਾਂ 'ਚ ਜਾਓ, ਤੇ ਉਸ ਤੋਂ ਬਾਅਦ ਮਤਲਬ ਕਿ ਸਾਡੇ ਨਾਲ ਹੁਣ ਸਾਡੇ ਵੱਲੋਂ ਜੋ ਫੈਸਲਾ ਸੁਣਾਇਆ ਜਾਂਦਾ ਸੀ ਸੁਣਾਤਾ। ਉਧਰ ਉਹ ਮਾਮਲਾ ਨਿਬੜਨ ਤੋਂ ਬਾਅਦ ਉਹ ਕਹਿੰਦੇ ਜੀ ਅਸੀਂ ਅਦਾਲਤੀ ਹੁਕਮਾਂ ਦਾ ਸਨਮਾਨ ਕਰਦੇ ਹਾਂ, ਪਰ ਸਾਡਾ ਧਰਨਾ ਤਾਂ ਇਹ ਹੈ ਕਿ ਉਹਦੀ ਗ੍ਰਿਫਤਾਰੀ ਹੋਵੇ। ਹੁਣ ਜਿਹੜੀਆਂ ਪਰ ਧਾਰਾਵਾਂ ਲੱਗੀਆਂ ਉਹ ਗੈਰ ਜ਼ਮਾਨਤੀ ਧਾਰਾਵਾਂ, ਤੇ ਹੁਣ ਤੱਕ ਤਾਂ ਗ੍ਰਿਫਤਾਰ ਹੋ ਜਾਣਾ ਚਾਹੀਦਾ ਸੀ, ਪਰ ਉਹ ਤਾਂ ਟੀਵੀ ਦੇ ਉੱਤੇ ਇੰਟਰਵਿਊ ਦਿੰਦਾ ਹੈ, ਉਹ ਤਾਂ ਉਹਨਾਂ ਬੱਚੀਆਂ ਦੇ ਨਾਮ ਜਨਤਕ ਕਰਦਾ ਜਿਹੜਾ ਅਦਾਲਤ ਦੇ ਵਿੱਚ ਕਿਹਾ ਗਿਆ ਕੋਈ ਨਾਮ ਨਹੀਂ ਜਨਤਕ ਹੋਣੇ ਚਾਹੀਦੇ। ਤੇ ਇਹ ਸਾਰੇ ਮਾਮਲੇ ਨੂੰ ਲੈ ਕੇ ਤਣਾਤਣੀ ਵੱਧਦੀ ਜਾ ਰਹੀ ਸੀ ਕਿ ਅਚਾਨਕ ਪਹਿਲਵਾਨਾਂ ਨੇ ਅਪੀਲ ਕੀਤੀ ਕਿ ਭਾਈ ਦੇਸ਼ ਦੇ ਕ੍ਰਿਕਟਰ, ਦੇਸ਼ ਦੇ ਵਿਦਿਆਰਥੀ, ਦੇਸ਼ ਦੇ ਕਿਸਾਨ ਸੰਗਠਨ, ਦੇਸ਼ ਦੀਆਂ ਖਾਪ ਪੰਚਾਇਤਾਂ ਖੁੱਲ ਕੇ ਸਾਡਾ ਸਮਰਥਨ ਕਰਨ। ਤੇ ਉਸ ਤੋਂ ਬਾਅਦ ਟਵੀਟ ਸ਼ੁਰੂ ਹੋ ਗਏ। ਟਵੀਟ ਦੇ ਦੌਰਾਨ ਹੀ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸੜਕਾਂ ਤੇ ਨਿਕਲ ਆਏ। ਸੜਕਾਂ ਤੇ ਆ ਕੇ ਉਹਨਾਂ ਨੇ ਕੋਈ ਭੰਨ ਤੋੜ ਨਹੀਂ ਕੀਤੀ, ਕੋਈ ਅਜਿਹੀ ਹੜਦੁੰਗ ਨਹੀਂ ਮਚਾਇਆ, ਪਰ ਦਿੱਲੀ ਪੁਲਿਸ ਨੇ ਡਾਂਗ ਭਰਾਈ। ਦਿੱਲੀ ਪੁਲਿਸ ਨੇ ਬੱਚਿਆਂ ਦੇ ਕੁੱਟਮਾਰ ਕੀਤੀ, ਘੜੀਸ ਕੀਤਾ, ਧੂਹੇ ਗੱਡੀਆਂ 'ਚ ਸਿੱਟੇ, ਤੇ ਬੱਚੀਆਂ ਦੇ, ਵਿਦਿਆਰਥੀਆਂ ਦੇ ਕੱਪੜੇ ਤੱਕ ਫਾੜੇ। ਉਹ ਸਾਰਾ ਕਾਰਾ ਜਦੋਂ ਵਾਪਰਿਆ ਤਾਂ ਉਹਦਾ ਰੋਸਾ ਉੱਥੇ ਬੈਠੇ ਜੰਤਰ ਮੰਤਰ ਤੇ ਬੈਠੇ ਪਹਿਲਵਾਨਾਂ 'ਚ ਵੀ ਦੇਖਣ ਨੂੰ ਮਿਲਿਆ, ਤੇ ਆਮ ਲੋਕਾਂ ਦੇ ਸੰਗਠਨਾਂ 'ਚ ਵੀ ਦੇਖਣ ਨੂੰ ਮਿਲਿਆ। ਹੁਣ ਹੋਇਆ ਕੀ, ਇਸ ਤੋਂ ਬਾਅਦ ਉਸੇ ਰਾਤ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਸੋਮਨਾਥ ਭਾਰਤੀ ਹੋਰੀ ਸਿਰਾਂ ਤੇ ਮੰਜੇ ਲੈ ਕੇ ਉੱਥੇ ਪਹੁੰਚ ਗਏ। ਕਹਿੰਦੇ ਜੀ ਗੱਦੇ ਗਿੱਲੇ ਨੇ। ਬਿਲਕੁਲ ਗੱਦੇ ਗਿੱਲੇ ਹੋ ਗਏ ਸੀ, ਕਿਉਂਕਿ ਥੱਲਿਓਂ ਪਾਣੀ ਆਉਂਦਾ, ਥੱਲੇ ਵਿਛਾ ਕੇ ਬੈਠੇ ਨੇ, ਮੀਂਹ ਲਗਾਤਾਰ ਪੈ ਰਿਹਾ ਸੀ। ਪਰ ਆਮ ਆਦਮੀ ਪਾਰਟੀ ਨੂੰ ਤਾਂ ਰਾਹ ਚਾਹੀਦਾ ਕਿਸੇ ਤਰ੍ਹਾਂ ਬਣਨ ਦਾ। ਦਿੱਲੀ ਅੰਦੋਲਨ ਰਾਹੀਂ ਵੀ ਉਹਨੂੰ ਲੱਗਾ ਕਿ ਪੰਜਾਬ 'ਚ ਦਾਖਲ ਹੋ ਗਏ, ਹੁਣ ਇਹ ਪਹਿਲਵਾਨਾਂ ਦੇ ਅੰਦੋਲਨ ਰਾਹੀਂ ਸ਼ਾਇਦ ਅਸੀਂ ਹਰਿਆਣਾ 'ਚ ਵੀ ਦਾਖਲ ਹੋ ਜਾਈਏ। ਰਾਜਨੀਤੀ ਕਾਂਗਰਸ ਵੀ ਉੱਥੇ ਕਰਦੀ ਆ, ਰਾਜਨੀਤੀ ਇਹਦੇ ਵਿੱਚੋਂ BJP ਵੀ ਲੱਭਣ ਨੂੰ ਫਿਰਦੀ ਆ। ਇਸ ਲਈ ਪਾਰਟੀਆਂ ਰਾਜਨੀਤੀ ਦਾ ਮੌਕਾ ਛੱਡਣਾ ਨਹੀਂ ਚਾਹੁੰਦੀਆਂ ਹੁੰਦੀਆਂ। ਸੋ ਉਹ ਮੰਜਿਆਂ ਦੇ ਮਾਮਲੇ ਨੂੰ ਲੈ ਕੇ ਉੱਥੇ ਖਿੱਚੋਤਾਣ ਹੋ ਗਈ। ਉਹ ਕਹਿੰਦੇ ਜੀ ਹੁਣ ਆ ਗਏ ਪਹਿਲਵਾਨ, ਕਹਿੰਦੇ ਸਾਨੂੰ ਢਾਹ ਲੈਣ ਦਿਓ ਕਿ ਅਸੀਂ ਗਿੱਲੇ 'ਚ ਬੈਠੇ ਹਾਂ। ਤੇ ਪੁਲਿਸ ਨੇ ਉੱਥੇ ਧੱਕਾ ਮੁੱਕੀ ਕੀਤੀ। ਉਧਰ ਰਾਤ ਨੂੰ ਚੀਖ ਚੰਗਿਆੜਾ ਪਿਆ। ਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਨੇ ਪੀਤੀ ਵੀ ਹੋਈ ਸੀ, ਕਈ ਸ਼ਰਾਬੀ ਹਾਲਤ ਸੀ, ਕਈ ਸਿੱਧੀਆਂ ਗਾਲਾਂ ਕੱਢ ਰਹੇ ਸੀ, ਧੱਕਾ ਮੁੱਕੀ ਕਰ ਰਹੇ ਸੀ। ਤੇ ਉੱਥੇ ਪਹਿਲਵਾਨ ਕੁੜੀਆਂ, ਉਹਨਾਂ ਦੇ ਪਰਿਵਾਰਕ ਮੈਂਬਰ, ਉਹ ਬੱਚੀਆਂ ਰੋਂਦੀਆਂ ਦੇਖੀਆਂ ਗਈਆਂ, ਉਹਨਾਂ ਦੇ ਹੰਝੂ ਨਿਕਲੇ ਆਏ। ਤੇ ਜੇਕਰ ਦੇਸ਼ ਦੇ ਲਈ ਤਗਮਾ ਲੈ ਕੇ ਆਉਣ ਵਾਲੀਆਂ, ਸੋਨੇ ਦੇ ਚਾਂਦੀ ਦੇ ਮੈਡਲ ਜਿੱਤਣ ਵਾਲੀਆਂ, ਦੁਨੀਆ ਭਰ 'ਚ ਤਿਰੰਗਾ ਚਲਾਉਣ ਵਾਲੀਆਂ, ਉਹਨਾਂ ਦਾ ਸਨਮਾਨ ਨਹੀਂ ਹੋ ਪਾ ਰਿਹਾ, ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ, ਕੀ ਇਹ ਰਾਸ਼ਟਰ ਧਰੋਹ ਨੀਗਾ ਜੀ? ਹੁਣ ਇਹ ਦੇਸ਼ ਵਿਰੋਧੀ ਕਾਰਵਾਈਆਂ ਨਹੀਂ ਗੀਆਂ ਸਰਕਾਰਾਂ ਦੀਆਂ? ਕੀ ਹੁਣ ਇਹ ਰਾਜਨੀਤਿਕ ਅਣਦੇਖੀ ਨਹੀਂ ਗੀ ਇਹਨਾਂ ਦੀ? ਜਿਹੜੇ ਕਹਿੰਦੇ ਅਸੀਂ ਗਊ ਦੀ ਰੱਖਿਆ ਕਰਦੇ ਹਾਂ, ਮਤਲਬ ਕਿ ਜੇਕਰ ਅਸੀਂ ਆਪਣੇ ਆਦਿ ਗ੍ਰੰਥਾਂ ਦਾ ਹਵਾਲਾ ਦੇਖੀ ਤਾਂ ਇਹਦੇ ਵਿੱਚ ਇੱਕ ਆਮ ਵਰਤਾਰਾ ਵਾਪਰਦਾ ਕਿ ਇਹ ਬੱਚੀ ਤਾਂ, ਇਹ ਕੁੜੀ ਤਾਂ ਜੀ, ਇਹ ਧੀ ਰਾਣੀ ਤਾਂ ਜੀ ਬਿਲਕੁਲ ਗਊ ਵਰਗੀ ਸਾਊ ਆ। ਤੇ ਫਿਰ ਹੁਣ ਉਹ ਗਊ ਰੱਖੇ ਕਾ ਜਾਂਦੇ ਹੱਕ 'ਚ ਕਿੱਥੇ ਨੇ ਭਾਈ? ਹੁਣ ਦੇਸ਼ ਦੀਆਂ, ਹਰਿਆਣੇ ਦੀਆਂ, ਭਾਰਤ ਦੀਆਂ ਉਹਨਾਂ ਪਹਿਲਵਾਨ ਧੀਆਂ ਨਾਲ ਜੋ ਧੱਕਾ ਮੁੱਕੀ ਹੋ ਰਹੀ ਆ, ਉਹਦੇ ਹੱਕ 'ਚ ਕਿਉਂ ਨਹੀਂ ਨਿੱਤਰੇ? ਜਿਹੜੇ ਗੱਲ ਤੇ ਕਰਦੇ ਨੇ ਕਿ ਦੇਖੋ ਜੀ ਮਤਲਬ ਕਿ ਇਹ ਦੇਸ਼ ਦਾ ਅਪਮਾਨ ਹੈ ਜੀ, ਹੁਣ ਝੰਡੇ ਦਾ ਅਪਮਾਨ ਨਹੀਂ, ਹੁਣ ਤਿਰੰਗੇ ਦਾ ਅਪਮਾਨ ਨਹੀਂ, ਹੁਣ ਪਹਿਲਵਾਨਾਂ ਦਾ ਅਪਮਾਨ ਨਹੀਂ, ਹੁਣ ਉਹਨਾਂ ਦੇ ਜਿੱਤੇ ਹੋਏ ਮੈਡਲਾਂ ਦਾ ਅਪਮਾਨ ਨਹੀਂ, ਦੁਨੀਆ ਭਰ 'ਚ ਨਾਮਣਾ ਦੇਸ਼ ਦੇ ਲਈ ਖੱਟਣ ਵਾਲੇ, ਦੇਸ਼ ਦੇ ਝੰਡੇ ਥੱਲੇ ਮੈਡਲ ਜਿੱਤ ਕੇ ਆਉਣ ਵਾਲੇ, ਉਹਨਾਂ ਨਾਲ ਜਦੋਂ ਬਦਸਲੂਕੀ ਹੁੰਦੀ ਆ ਤਾਂ ਉਹਨਾਂ ਦਾ ਅਪਮਾਨ ਨਹੀਂ। ਹੁਣ ਕਿੱਥੇ ਨੇ ਉਹ ਦੇਸ਼ ਭਗਤ? ਕਿੱਥੇ ਨੇ ਉਹ ਰਾਸ਼ਟਰਵਾਦੀ? ਕਿਉਂ ਨਹੀਂ ਆਏ ਧਰਨੇ 'ਚ? ਤੇ ਮਨ ਕੀ ਬਾਤ ਕਰਨ ਵਾਲੇ ਇਹਨਾਂ ਦੀ ਮਨ ਕੀ ਬਾਤ ਕਿਉਂ ਨਹੀਂ ਸੁਣ ਸਕੇ? ਸੋ ਇਹ ਨਜ਼ਰ ਕਿਉਂ ਨਹੀਂ ਆਉਂਦਾ? ਦਿੱਲੀ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ, ਉਸ ਦੌਰਾਨ ਇੱਕ ਹੰਝੂ ਨਹੀਂ ਕਰਿਆ ਸਰਕਾਰ ਦੇ ਅੱਖਾਂ 'ਚੋਂ।
ਹੈ, ਇੱਕ ਬੋਲ ਨਹੀਂ ਪੁੱਗਿਆ ਖੇਤੀਬਾੜੀ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮਤਲਬ ਕਿਸੇ ਤੋਂ ਵੀ। ਸੋ ਇਸ ਲਈ ਉਸੇ ਤਰ੍ਹਾਂ ਦਾ ਵਰਤਾਰਾ ਹੋਣਾ। ਉਸ ਦੌਰਾਨ ਇੱਕ ਕਾਰਪੋਰੇਟ ਘਰਾਣੇ ਦੇ ਘਰੇ ਪੋਤਾ ਜੰਮਿਆ, ਉਹ ਦੇਖਣ ਤਾਂ ਚਲੇ ਗਏ, ਪਰ ਇੱਧਰ ਇਹਨਾਂ ਦੇ ਲਈ ਇੱਕ ਬੋਲ ਵੀ ਨਹੀਂ ਪੁੱਗਿਆ। ਉਸੇ ਤਰ੍ਹਾਂ ਦਾ ਵਰਤਾਰਾ ਹੋਣਾ। ਸਾਰਾ ਕੁਝ ਹੋ ਰਿਹਾ, ਉਦਘਾਟਨ, ਹਾਈ, ਫੋਟੋਆਂ, ਸੈਲਫੀਆਂ, ਸਾਰਾ ਕੁਝ ਬਰਕਰਾਰ ਹੈ। ਪਰ ਜਿਹੜੀਆਂ ਧੀਆਂ ਨੂੰ, ਜਿਹੜੇ ਪੁੱਤਰਾਂ ਨੂੰ, ਜਿਹੜੇ ਪਹਿਲਵਾਨਾਂ ਨੂੰ, ਜਿਹੜੇ ਖਿਡਾਰੀਆਂ ਨੂੰ ਮੈਡਲ ਜਿੱਤਣ ਦੇ ਉੱਤੇ ਮੈਡਲ ਨੂੰ ਮੱਥੇ ਤੇ ਲਾ ਲਾ ਕੇ ਪ੍ਰਧਾਨ ਮੰਤਰੀ ਜੀ ਫੋਟੋਆਂ ਖਿਚਾਉਂਦੇ ਸੀ, ਜਾਂ ਘਰੇ ਬੁਲਾ ਕੇ ਰੋਟੀ ਖਿਲਾਉਂਦੇ ਸੀ, ਜਾਂ ਉਹਨਾਂ ਦੇ ਲਈ ਭੋਜ ਕਰਦੇ ਸੀ, ਅੱਜ ਉਹਨਾਂ ਦੀ ਸਾਰ ਵੀ ਨਹੀਂ ਲਈ ਜਾ ਰਹੀ। ਸੋ ਇਸ ਲਈ ਇੱਕ ਵੱਡਾ ਦੁਖਦਾਇਕ ਵਰਤਾਰਾ ਵਾਪਰਿਆ। ਔਰ ਇਹ ਤੋਂ ਵੀ ਅੱਗੇ ਦੀ ਗੱਲ, ਜੇਕਰ ਪ੍ਰਦਰਸ਼ਨ, ਰੋਸ ਮੁਜ਼ਾਹਰਾ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਕੀਤਾ ਜਾ ਰਿਹਾ, ਤਾਂ ਉਸ ਨੂੰ ਕਾਨੂੰਨੀ ਤੌਰ ਤੇ ਰੋਕਣ ਦਾ ਹੱਕ ਕਿਹਨੇ ਦਿੱਤਾ ਜੀ? ਜਿਹੜਾ ਧਰਨੇ ਕੰਨੀ ਨੂੰ ਜਾਂਦਾ ਉਸ ਨੂੰ ਰੋਕਿਆ ਜਾ ਰਿਹਾ। ਬਕਾਇਦਾ ਤੌਰ ਤੇ ਲੰਬੀ ਲਿਸਟ ਆ। ਜੀਂਦ ਦੇ ਵਿੱਚ ਕਿਸਾਨਾਂ ਦੀਆਂ ਖਾਪ ਪੰਚਾਇਤਾਂ, ਮਤਲਬ ਜਦੋਂ ਉਧਰ ਨੂੰ ਵਧੀਆਂ ਤਾਂ ਟੋਲ ਪਲਾਜ਼ਾ ਉਹਨਾਂ ਨੇ ਇੱਕ ਬੰਦ ਕਰਾਇਆ ਤੇ ਉਹਨਾਂ ਨੂੰ ਉੱਥੇ ਕਹਿੰਦੇ ਜੀ ਕਿ ਉਧਰ ਨੂੰ ਨਹੀਂ ਜੀ, ਖਾਲੀ ਕਰੋ, ਪਰੇ ਹੋ ਜਾਓ। ਇਸੇ ਤਰ੍ਹਾਂ ਜਦੋਂ ਵੱਖ-ਵੱਖ ਧਿਰਾਂ ਉੱਥੇ ਜਾਣ ਲੱਗੀਆਂ ਤਾਂ ਸਿੰਘੂ ਬਾਰਡਰ ਦੇ ਉੱਤੇ, ਕੁੰਡਲੀ ਬਾਰਡਰ ਦੇ ਉੱਤੇ ਉਹਨਾਂ ਨੂੰ ਰੋਕ ਲਿਆ ਗਿਆ। ਉੱਥੇ ਬਕਾਇਦਾ ਕਰਨਾਲ ਬਾਈਪਾਸ ਦੇ ਉੱਤੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਹੈ ਨਾ। ਉਹ ਦੰਗਲ ਦੀ ਜਿਹੜੀ ਫੋਗਟ ਪਰਿਵਾਰ ਆ, ਉਹਨਾਂ ਦੀ ਪਹਿਲਵਾਨ ਗੀਤਾ ਫੋਗਟ ਤੇ ਉਹਦੇ ਘਰ ਵਾਲੇ ਨੂੰ ਉਹ ਕਹਿੰਦੇ ਮੈਨੂੰ ਗ੍ਰਿਫਤਾਰ ਕਰ ਲਿਆ। ਸੋ ਇਸ ਲਈ ਇਸ ਤਰ੍ਹਾਂ ਦੇ ਵਰਤਾਰੇ ਕਿਸਾਨ ਆਗੂ ਚੱਕ ਲਏ ਉੱਥੋਂ। ਪੁਲਿਸ ਕਹਿੰਦੀ ਗ੍ਰਿਫਤਾਰ ਨਹੀਂ ਕੀਤੇ, ਹਿਰਾਸਤ 'ਚ ਲੈਣ ਦਾ ਵੀ ਕਿਹੜਾ ਹੱਕ ਹੈ? ਮੈਨੂੰ ਪਤਾ ਲੱਗ ਰਿਹਾ ਕਿ ਦਿੱਲੀ ਕੰਨੀ ਨੂੰ ਜਾਂਦੀ ਪੰਜਾਬ ਤੇ ਹਰਿਆਣਾ ਦੀ ਹਰ ਗੱਡੀ ਨੂੰ ਹੁਣ ਚੈੱਕ ਕੀਤਾ ਜਾ ਰਿਹਾ, ਕਿਤੇ ਜੰਤਰ ਮੰਤਰ ਤਾਂ ਨਹੀਂ ਚੱਲੀ। ਮੈਟਰੋ ਸਟੇਸ਼ਨ ਦੇ ਉੱਤੇ ਵੀ ਇਸ ਗੱਲ ਦੀ ਨਜ਼ਰ ਹੈ ਕਿ ਜਿਹੜਾ ਜੰਤਰ ਮੰਤਰ ਦੇ ਆਲੇ ਦੁਆਲੇ ਵਾਲੇ ਪਿਛਲੇ 2 ਤੇ ਅਗਲੇ 2 ਜਿਹੜੇ ਸਟੇਸ਼ਨ ਨੇ, ਉਹਨਾਂ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਹਾਂ, ਕਿ ਇਹ ਧਰਨੇ ਵਾਲੇ ਲੋਕ ਤਾਂ ਨਹੀਂ ਆ। ਇਸ ਲਈ ਇਸ ਨਜ਼ਰੀਏ ਤੋਂ ਪਹਿਚਾਣ ਕੀਤੀ ਜਾ ਰਹੀ ਹੈ। ਦਿੱਲੀ ਦੇ ਬੱਸ ਅੱਡੇ ਦੇ ਉੱਤੇ ਜਿਹੜੀਆਂ ਬੱਸਾਂ ਪੰਜਾਬ ਤੋਂ, ਹਰਿਆਣਾ ਤੋਂ ਆਉਂਦੀਆਂ ਨੇ, ਉਹਨਾਂ ਬੱਸਾਂ ਤੇ ਇਸ ਖਾਤਰ, ਖਾਸ ਕਰ ਇਧਰੋਂ ਪੰਜਾਬ ਵਾਲੇ ਪਾਸਿਓਂ ਜਿਹੜਾ ਹਰਿਆਣਾ ਪੈਂਦਾ, ਇਹ ਸਾਰੇ ਦੇ ਉੱਥੇ ਨਜ਼ਰ ਰੱਖੀ ਜਾ ਰਹੀ ਹੈ ਕਿ ਕੌਣ ਉਤਰ ਰਿਹਾ ਤੇ ਅਗਲੀ ਕਿਹੜੀ ਬੱਸ ਫੜੂਗਾ, ਕਿਹੜੀ ਮੈਟਰੋ ਫੜੂਗਾ। ਇਸ ਲਈ ਇੱਥੋਂ ਤੱਕ ਸਰਕਾਰ ਦੀ। ਸੋ ਅੰਦੋਲਨ ਨੂੰ, ਉਹਨਾਂ ਦੇ ਰੋਸ ਪ੍ਰਦਰਸ਼ਨ ਨੂੰ ਖਤਮ ਕਰਨ ਦੀ ਕਵਾਇਦ ਆ। ਤੇ ਦੂਸਰੇ ਪਾਸੇ ਕੋਰਟ ਕਚਹਿਰੀ ਦੇ ਵਿੱਚੋਂ ਕਹਿੰਦੇ ਅਸੀਂ ਲੜਾਂਗੇ ਜੀ, ਪਰ ਸਵਾਲ ਇਹ ਹੈ ਕਿ FIR ਹੋਣ ਦੇ ਬਾਵਜੂਦ ਹੀ ਗ੍ਰਿਫਤਾਰੀ ਕਿਉਂ ਨਹੀਂ? ਉਹ ਕਹਿੰਦਾ ਜੀ ਘਰ ਨੂੰ ਜਾਓ, ਮੈਨੂੰ ਮੋਦੀ ਤੇ ਅਮਿਤ ਸ਼ਾਹ ਕਹਿਣ, ਮੈਂ ਤਾਂ ਅਸਤੀਫਾ ਦਊਂਗਾ, ਨਹੀਂ ਕੋਈ ਮਸਲਾ ਨਹੀਂ। 85 FIR ਉਹਦੇ ਪਰ ਪਹਿਲਾਂ ਨੇ, 2 FIR ਹੋ ਗਈ, 87 FIR ਹੋ ਗਈਆਂ। ਤੇ 87 FIR ਹੋਣ ਤੇ ਜੇਕਰ ਉਹਦੇ ਪਰ ਕੋਈ ਅਸਰ ਨਹੀਂ, ਤਾਂ ਫਿਰ ਹੁਣ ਇਸ FIR ਦਾ ਕੀ ਹੋਊਗਾ? ਇਸ ਲਈ ਉਹ ਕਹਿੰਦੇ ਅਸੀਂ ਨਹੀਂ ਜਾਂਦੇ ਜਦੋਂ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ। ਪਰ ਜਿਸ ਕਦਰ ਬਦਸਲੂਕੀ, ਜਿਸ ਕਦਰ ਉਹਨਾਂ ਨਾਲ ਧੱਕਾ ਮੁੱਕੀ, ਜਿਸ ਕਦਰ ਉਹਨਾਂ ਨਾਲ ਕੁੱਟਮਾਰ, ਖਿੱਚੋਤਾਣ ਪਹਿਲਵਾਨਾਂ ਨੂੰ ਹੋ ਰਹੀ ਆ, ਉਹਨਾਂ ਦੇ ਸਮਰਥਨ 'ਚ ਆਉਣ ਵਾਲੀਆਂ ਧਿਰਾਂ ਨੂੰ ਰੋਕਿਆ ਜਾ ਰਿਹਾ, ਗ੍ਰਿਫਤਾਰ ਕੀਤਾ ਜਾ ਰਿਹਾ, ਹਿਰਾਸਤ 'ਚ ਲਿਆ ਜਾ ਰਿਹਾ, ਉਸ ਤੇ ਸਵਾਲ ਵੱਡਾ ਪੈਦਾ ਹੋ ਗਿਆ ਕਿ ਇਹਦਾ ਮਤਲਬ ਆਮ ਨਾਗਰਿਕਾਂ ਨਾਲ ਸਰਕਾਰਾਂ ਕਿਹੋ ਜਿਹਾ ਵਤੀਰਾ ਕਰਦੀਆਂ ਨੇ ਜਦੋਂ ਇਹਨਾਂ ਧਿਰਾਂ ਨਾਲ ਇਹ ਹੋ ਰਿਹਾ। ਸੋ ਇਸ ਲਈ ਹੁਣ ਦੇਸ਼ ਭਗਤ, ਹੁਣ ਰਾਸ਼ਟਰਵਾਦੀ, ਹੁਣ ਗਊ ਭਗਤ ਕਿੱਥੇ ਨੇ ਜੀ? ਹੁਣ ਉਹ ਆ ਕੇ ਕਿਉਂ ਨਹੀਂ ਦੇਖਦੇ ਕਿ ਇਹ ਰਾਮ ਦੇ ਬੱਚੇ ਨਹੀਂਗੇ, ਕਿ ਇਹ ਬਜਰੰਗ ਬਲੀ ਦੇ ਬੱਚੇ ਨਹੀਂਗੇ, ਕਿ ਨਾਰੇ ਲਾ ਕੇ ਸਰ ਜਾਂਦਾ? ਸੋ ਅੱਜ ਆ ਜਾਣਾ ਇੱਥੇ। ਜੀ, ਜੀ। ਮੈਂ ਕਿਹਾ ਸਰਕਾਰ ਸਾਰੀ ਦੇ ਵਿੱਚ ਇਹੋ ਜਿਹੇ ਲੋਕ ਹੈਗੇ ਆ, ਦਾਗੀ ਲੋਕ ਆ।